अस्सलामुअलैकुम गुड मॉर्निंग सोहणियो गुड मॉर्निंग लो बई ਅਸੀਂ ਤੁਹਾਡੇ ਨਾਲ ਇਹ ਸੋਹਣੇ ਸੋਹਣੇ ਜਿਹੜੇ ਪਰਿੰਦੇ ਬੈਠੇ ਨੇ ਇਹਨਾਂ ਨੂੰ ਵੀ ਗੁੱਡ ਮਾਰਨਿੰਗ ਕਹਿ ਰਹੇ ਆ। ਕਿੰਨਾ ਪਿਆਰੇ ਪੇ ਲੱਗਦੇ ਨੇ ਔਰ ਸੋਹਣੀਆਂ ਸੋਹਣੀਆਂ ਆਵਾਜ਼ਾਂ ਪੇ ਕੱਢਦੇ ਨੇ ਤੇ ਅੱਲਾ ਸੋਹਣੇ ਨੇ ਸੋਹਣਾ ਸੋਹਣਾ ਇੱਕ ਦਿਨ ਵੀ ਕੱਢ ਦਿੱਤਾ ਹੈ ਧੁੱਪ ਤੋਂ ਭਰਿਆ ਹੋਇਆ। ਹੁਣ ਕਿੰਨੀ ਦੇਰ ਧੁੱਪ ਰਹੇਗੀ ਇਹ ਸਾਨੂੰ ਨਹੀਂ ਪਤਾ, ਲੇਕਿਨ ਬਹਰਹਾਲ ਦਿਨ ਦੀ ਸ਼ੁਰੂਆਤ ਤੇ ਬੜੀਆਂ ਅੱਛੀਆਂ ਹੋਈਆਂ ਨੇ। ਲੋ ਜੀ ਦਿਨ ਦੀ ਸ਼ੁਰੂਆਤ ਅੱਛੀਆਂ ਹੋਈਆਂ ਨੇ ਤੇ ਇੱਕ ਖਾਣ ਪੀਣ ਦੇ ਹਿਸਾਬ ਨਾਲ ਵੀ ਸ਼ੁਰੂਆਤ ਅੱਛੀਆਂ ਹੋ ਗਈਆਂ ਨੇ। ਇਹ ਮੇਰੇ ਕੋਲ ਵਾਹਿਦ ਇਕਲੌਤਾ ਪਿਆ ਸੀ ਪੈਨਕੇਕ ਫ੍ਰਿਜ ਵਿੱਚ, ਆਖਰੀ 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 ਸਾਂਸੋਂ ਪਰ ਥਾ ਇਹਦਾ ਦੇਖ ਲਓ ਆਖਰੀ ਸੀ। ਤੇ ਮੈਂ ਕਿਹਾ ਚਲੋ ਇਹਦਾ ਤੇ ਅੱਜ ਖਹਿੜਾ ਨਿਬੇੜੀਏ ਨਾ ਕਿ ਇਹਦੇ ਉੱਤੇ ਆਪਾਂ ਚਾਸੀ ਕਰੀਏ। ਤੇ ਮੈਂ ਕਿਹਾ ਚਲੋ ਇਹਨੂੰ ਗਰਮ ਕਰ ਲਵਾਂ। ਇਹਦੇ ਉੱਤੇ ਮੈਂ ਲਾਵਾਂਗੀ ਆਲਮੰਡ ਦਾ ਜਿਹੜਾ ਬਟਰ ਹੁੰਦਾ, ਆਲਮੰਡ ਸਪਰੈਡ ਲਾਵਾਂਗੀ। ਔਰ ਨਾਲ ਅਸੀਂ ਰੱਖੇ ਨੇ ਹਸੀਨਾ ਆਲਮ ਅੰਡੇ ਬੋਇਲ ਹੋਣ ਵਾਸਤੇ, 2 ਮੇਰੇ ਔਰ 2 ਹੁਮਾਸ਼ ਕੇ। ਨਾਲ ਬਣਨ ਲੱਗੀ ਹੈ ਵੱਡਾ ਸਾਰਾ ਚਾਹ ਦਾ ਕੱਪ, ਜਿਹਦੇ ਵਿੱਚ ਮੈਂ 2 ਟੀ ਬੈਗ ਪਾਏ ਨੇ ਤਾਂ ਕਿ ਅੱਛੀ ਜੀ ਕੜਕ ਚਾਹ ਜੋ ਮਜ਼ੋ ਰੂਬੀ ਡਸਟ ਜੋ ਮਜ਼ੋ ਕਿ ਜ਼ਰਾ ਅੱਛੀ ਕੜਕ ਜੀ ਚਾਹ ਬਣੇ। ਇਸ ਤੋਂ ਅਸੀਂ ਕਿ ਇਹਨੂੰ ਪਾ ਦਿੱਤਾ ਵੀ ਥੋੜ੍ਹਾ ਜਿਹਾ ਦਮ ਨਿਕਲੇ ਦਾ। ਚਲੋ ਜੀ ਅਸੀਂ ਇਹਨੂੰ ਤਿਆਰ ਕਰ ਲਿਆ ਪੈਨਕੇਕ ਨੂੰ। ਅਸੀਂ ਜਿਹੜਾ ਨਾ ਇਹ ਲਾਇਆ ਵੀ ਇਹਦੇ ਉੱਤੇ ਆਲਮੰਡ ਬਟਰ ਲਾਇਆ ਵੀ ਔਰ ਬੜਾ ਟੇਸਟੀ ਬਣਦਾ ਵੀ। ਇਹਨੂੰ ਮੈਨੂੰ ਜਦੋਂ ਮੈਂ ਖਾਂਦੀ ਹਾਂ ਨਾ ਮੈਨੂੰ ਸੋਹਣੇ ਵੀ ਯਾਦ ਆ ਜਾਂਦੇ ਨੇ। ਸੋਹਣਿਆਂ ਦਾ ਬੜਾ ਫੇਵਰਟ ਸੀ ਔਰ ਪਰ ਸੋਹਣੇ ਜਿਹੜੇ ਨੋਟੈਲਾ ਲਾ ਕੇ ਖਾਂਦੇ ਸਨ ਅਤੇ ਮੈਂ ਜਿਹੜਾ ਵੀ ਇਹ ਵਾਲਾ ਲਾ ਕੇ ਖਾਂਦੀ ਹਾਂ, ਲੇਕਿਨ ਮੈਨੂੰ ਸੋਹਣੇ ਯਾਦ ਜ਼ਰੂਰ ਆਉਂਦੇ ਨੇ। ਇਹਨੂੰ ਮੈਂ ਨਾ ਕੁੱਕੂ ਬਣਾ ਲੈਂਦੀ ਹਾਂ। ਉਹ ਜਦੋਂ ਬਚਪਨ ਵਿੱਚ ਸਭ ਮਾਵਾਂ ਰੋਟੀ ਲਵੇਟ ਕੇ ਨਾ ਬੱਚਿਆਂ ਨੂੰ ਫੜਾ ਦਿੰਦੀਆਂ ਹੁੰਦੀਆਂ ਸਨ, ਕਹਿੰਦੀਆਂ ਸਨ ਕੁੱਕੂ ਖਾ ਲੈ। ਉਹ ਬੱਚਾ ਵਿਚਾਰਾ ਇੰਨਾ ਖੁਸ਼ ਹੁੰਦਾ ਸੀ, ਪਤਾ ਨਹੀਂ ਮੈਨੂੰ ਕਿਹੜੀ ਸ਼ੈ ਮਿਲ ਗਈ ਹੈ ਅਤੇ ਉਹ ਕੁੱਕੂ ਲੈ ਕੇ ਖੁਸ਼ ਹੋ ਜਾਂਦਾ ਸੀ। ਹਾਲਾਂਕਿ ਸਾਦੀ ਰੋਟੀ ਨੂੰ ਵਲੇਟ ਕੇ ਮਾਵਾਂ ਫੜਾ ਦਿੰਦੀਆਂ ਸਨ, ਲੈ ਪੁੱਤਰ ਕੁੱਕੂ ਖਾ ਲੈ। ਨਾਸ਼ਤੇ ਤੋਂ ਬਾਅਦ ਵਾਰੀ ਆ ਜਾਂਦੀ ਹੈ ਪਕਾਉਣ ਦੀ, ਅਤੇ ਅੱਜ ਅਸੀਂ ਪਕਾ ਰਹੇ ਹਾਂ ਬੱਚਿਆਂ ਦੀ ਫਰਮਾਇਸ਼ 'ਤੇ। ਬੱਚਿਆਂ ਨੇ ਫਰਮਾਇਸ਼ ਕੀਤੀ ਹੈ ਕਿ ਤੁਹਾਡੇ ਹੱਥ ਦੀ ਅਸੀਂ ਕੜੀ ਖਾਣੀ ਹੈ। ਅਤੇ ਬਈ ਬੱਚੇ ਫਰਮਾਇਸ਼ ਕਰਨ ਅਤੇ ਫਿਰ ਉਹ ਐਵੇਂ ਕਿ ਮਾਂ ਨਾ ਬਣਾਵੇ, ਹੋ ਨਹੀਂ ਸਕਦਾ। ਕਿਉਂਕਿ ਬੱਚਿਆਂ ਨੂੰ ਮੇਰੇ ਹੱਥ ਦੀ ਪਤਾ ਨਹੀਂ ਕੀ ਇਹਦੇ ਵਿੱਚ ਐਸਾ ਕੋਈ ਜਾਦੂ ਹੈ ਕਿ ਇਹਨਾਂ ਨੂੰ ਮੇਰੇ ਹੱਥ ਦੀ ਕੜੀ ਅੱਛੀ ਲੱਗਦੀ ਹੈ। ਕੜੀ ਦੀ ਫਰਮਾਇਸ਼ ਹਮੇਸ਼ਾ ਮੇਰੇ ਦੇ ਨਾਲ ਜਿਹੜੀ ਜੁੜ ਗਈ ਹੈ ਅਤੇ ਨਾਲ ਹੀ ਜੁੜ ਗਿਆ ਮੇਰੇ ਜਿਹੜਾ ਐਜ਼ਾਜ਼ ਹੈ ਨਾ ਕੜੀ ਅੱਛੀ ਬਣਾਉਣ ਦਾ। ਅਤੇ ਬਹਰਹਾਲ ਅੱਛੀ ਬਣਦੀ ਹੈ ਕਿ ਨਹੀਂ, ਲੇਕਿਨ ਉਹ ਬੱਚਿਆਂ ਨੂੰ ਖਾਸ ਇੱਕ ਟੇਸਟ ਦੀ ਆਦਤ ਹੋ ਜਾਂਦੀ ਹੈ, ਬਸ ਗੱਲ ਹੈ ਵੀ ਸਾਰੀ। ਅਤੇ ਇਹ ਲਓ ਜੀ ਅਸੀਂ ਕੱਢੀਆਂ ਨੇ ਹਰੀਆਂ ਮਿਰਚਾਂ, ਟਮਾਟਰ, ਜਿਹੜਾ ਬੇਸਨ ਅਤੇ ਇਹ ਜਿਹੜਾ ਦਹੀਂ, ਹਰਾ ਧਨੀਆ ਮੈਂ ਭਿਓ ਦਿੱਤਾ ਪਾਣੀ ਵਿੱਚ ਤਾਂ ਕਿ ਥੋੜ੍ਹੀ ਜਿਹੀ ਮਿੱਟੀ ਮਿੱਟੀ ਨਿਕਲ ਜਾਏ। ਅਤੇ ਅਸੀਂ ਮਸ਼ੀਨ ਕੱਢ ਕੇ ਰੱਖ ਲਈਏ ਜੇ ਅਸੀਂ ਦਹੀਂ ਫੈਂਟਣਾ ਵੇ। ਅਤੇ ਸਾਰੇ ਲਵਾਜ਼ਮਾਤ ਜਿਹੜੇ ਨਾ ਹੁਣ ਮੈਂ ਇਕੱਠੇ ਕਰ ਲਏ ਨੇ ਕਿ ਕੜੀ ਦਾ ਕੰਮ ਬੜਾ ਲੰਮਾ ਹੁੰਦਾ ਵੇ। ਅਤੇ ਬਸ ਅਸੀਂ ਹੁਣ ਅੱਲਾ ਦਾ ਨਾਂ ਲੈ ਕੇ ਨਾ ਸ਼ੁਰੂ ਕਰਨ ਲੱਗੇ ਹਾਂ। ਸਭ ਤੋਂ ਪਹਿਲੇ ਮੈਂ ਆਪਣੀ ਛੁਰੀ ਨੂੰ ਤੇਜ਼ ਕਰਾਂਗੀ ਕਿ ਥੋੜ੍ਹੀ ਛੁਰੀ ਅੱਛੀ ਤੇਜ਼ ਹੋ ਜਾਵੇ। ਫਿਰ ਕਾਫੀ ਦਿਨ ਹੋ ਗਏ ਨੇ ਥੋੜ੍ਹੇ ਜਿਹੇ ਇਹਦੀ ਜਿਹੜੀ ਨਾ ਥੋੜ੍ਹੀ ਅਸੀਂ ਖੈਰੀਅਤ ਦਰਿਆਫਤ ਕਰੀਏ। ਇਸ ਤਰਫ ਮੈਂ ਜਿਹੜਾ ਨਮਕ ਮਿਰਚ ਹਲਦੀ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਹੈ ਕਿ ਜੋ ਅਸੀਂ ਪਿਆਜ਼ ਦਾ ਤੜਕਾ ਲਾਵਾਂਗੇ ਅਤੇ ਫਿਰ ਅਸੀਂ ਉਹਦੇ ਵਿੱਚ ਸ਼ਾਮਿਲ ਕਰਾਂਗੇ। ਅਤੇ ਚਲੋ ਜੀ ਰੈਸਪੀ ਤਾਂ ਸ਼ਾਇਦ ਅੱਜ ਮੈਂ ਨਾ ਦੇ ਸਕਾਂ ਤੁਹਾਨੂੰ, ਕਿਉਂਕਿ ਮੁਸ਼ਕਿਲ ਹੈ ਕਿ ਵਰਨਾ ਫਿਰ ਉਹ ਜਦ ਤੱਕ ਵਲੌਗ ਹੀ ਕੰਪਲੀਟ ਨਹੀਂ ਹੋਏਗਾ ਵਰਨਾ ਲੇਟ ਹੋ ਜਾਏਗਾ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿੱਤਾ, ਦਿਖਾ ਦਿੱਤਾ ਹੈ कि सुबह सुबह का टाइम है और जो है ना पंछी पेड़ों पे बैठे हैं, धूप निकली हुई है। तो ਜਿਹੜੇ ਇਹ ਵਾਲੇ ਇਸ ਘਰ ਦੇ ਪੰਛੀ ਨੇ ਉਹ ਕੜੀ ਬਣਾਉਣ ਦੀਆਂ ਤਿਆਰੀਆਂ ਵਿੱਚ ਮਸਰੂਫ ਹੋਣ ਲੱਗੇ ਨੇ। ਅਤੇ ਚਲੋ ਜੀ ਤੁਸੀਂ ਨਾਲ ਸ਼ਾਮਿਲ ਰਹੀਓ ਸਾਡੇ। ਕੜੀ ਦਾ ਤੜਕਾ ਅਸੀਂ ਰੱਖ ਦਿੱਤਾ ਵੇ ਔਰ ਇਹਨੂੰ ਹਿਲਾ ਰਹੇ ਹਾਂ ਨਾਲ ਨਾਲ, ਕਿਉਂਕਿ ਜਦੋਂ ਅਸੀਂ ਤੜਕਾ ਲਾਉਂਦੇ ਹਾਂ ਵਿੱਚ ਬੇਸਨ ਪਾਇਆ ਹੁੰਦਾ, ਲੱਸੀ ਇੱਕ ਉਬਾਲ ਆ ਜਾਵੇ ਨਾ ਉਦੋਂ ਤੱਕ ਹਿਲਾਉਣਾ ਹੁੰਦਾ ਵੇ। ਫਿਰ ਜਦੋਂ ਉਬਾਲ ਅੱਛਾ ਖੁੱਲ੍ਹ ਕੇ ਆ ਜਾਵੇ ਫਿਰ ਅੱਗ ਨੂੰ ਸਲੋ ਕਰ ਦਈਦਾ ਵੇ, ਲੇਕਿਨ ਉਦੋਂ ਤੱਕ ਹਿਲਾਉਣਾ ਪੈਂਦਾ ਤਾਂ ਕਿ ਗੁਟਲੀ ਨਾ ਬਣ ਜਾਵੇ ਅੰਦਰ। ਚਲੋ ਬਈ ਇੱਕ ਟਿਪ ਦੇ ਦਿੱਤੀ ਮੈਂ ਤੁਹਾਨੂੰ, ਬੈਠੇ ਬਿਠਾਏ ਦੇਖੋ ਆਰਾਮ ਦੇ ਨਾਲ ਤੁਸੀਂ ਨਾ ਹਿੱਲੇ ਨਾ ਜੁੱਲੇ ਤੇ ਤੁਹਾਨੂੰ ਇੱਕ ਟਿਪ ਮਿਲ ਗਈ। ਕੜੀ ਅਸੀਂ ਚੜ੍ਹਾ ਦਿੱਤੀ ਹੈ ਅਤੇ ਕੜੀ ਪੱਕ ਪੱਕ ਰਿੱਝ ਕੇ ਨਾ ਬਸ ਵੀ ਫਵੀ ਹੋ ਗਈ ਜੇ। ਅੰਮਾ ਕਹਿੰਦੇ ਹੁੰਦੇ ਸਨ ਕਿ ਕੜੀ ਕੜੇ ਤੇ ਗਵਾਂਢਣ ਸੜੇ।
ਤੇ ਪਤਾ ਗੁਆਂਢਣ ਕਿਉਂ ਸੜੇ, ਮੈਂ ਅੱਜ ਤੱਕ ਅੰਮਾ ਕੋ ਪੁੱਛਿਆ ਨਹੀਂ ਸੀ ਬਈ ਇਹ ਗਲਤੀ ਮੇਰੇ ਕੋਲ ਹੋ ਗਈ ਕਿ ਮੈਂ ਉਦੋਂ ਹੀ ਅੰਮਾ ਕੋ ਪੁੱਛ ਲਈ ਕਿ ਅੰਮਾ ਗੁਆਂਢਣ ਕਿਉਂ ਸੜੇ, ਤੇ ਉਹ ਪਤਾ ਨਹੀਂ ਚੱਲਿਆ ਇਸ ਮੁਹਾਵਰੇ ਦਾ ਕੀ ਮਤਲਬ ਹੈ। ਲੇਕਿਨ ਅੰਮਾ ਹਮੇਸ਼ਾ ਕਹਿੰਦੇ ਹੁੰਦੇ ਸਨ ਕੜੀ ਕੜੇ ਤੇ ਗੁਆਂਢਣ ਸੜੇ। ਤੇ ਮੈਨੂੰ ਜਿਸ ਦਿਨ ਵੀ ਮੈਂ ਕੜੀ ਬਣਾਉਂਦੀ ਆ, ਚਾਹੇ 6 ਮਹੀਨੇ ਬਾਅਦ ਬਣਾਵਾਂ, 2 ਮਹੀਨੇ ਬਾਅਦ ਬਣਾਵਾਂ, ਜਿਸ ਦਿਨ ਵੀ ਬਣਾਵਾਂ ਨਾ, ਮੈਨੂੰ ਮੇਰੀ ਅੰਮਾ ਜੀ ਯਾਦ ਆਉਂਦੇ ਨੇ। ਮੇਰੀ ਸੱਸ ਨੇ, ਉਹਨਾਂ ਨੂੰ ਅੰਮਾ ਜੀ ਕਹਿੰਦੇ ਸਨ। ਅੱਲਾਹ ਪਾਕ ਉਹਨਾਂ ਨੂੰ ਉਹਨਾਂ ਦੀ ਮਗਫਰਤ ਫਰਮਾਵੇ, ਉਹਨਾਂ ਨੂੰ ਜਨਤਾਂ ਵਿੱਚ ਘਰ ਦੇਵੇ। ਤੇ ਬਹੁਤ ਸਾਰੀਆਂ ਚੀਜ਼ਾਂ ਮੈਂ ਉਹਨਾਂ ਕੋਲੋਂ ਸਿੱਖੀਆਂ, ਬਹੁਤ ਸਾਰੀਆਂ, ਕਿਉਂਕਿ ਮੇਰੀ ਏਜ ਇੰਨੀ ਛੋਟੀ ਸੀ। ਕੁਝ ਮੇਰੀ ਅੰਮੀ ਨੇ ਸਿਖਾਈਆਂ ਸਨ। ਫਿਰ ਜਦੋਂ ਮੈਂ ਇਹਨਾਂ ਦੇ ਘਰ ਆਈ, ਇਹਨਾਂ ਦੇ ਘਰ ਦੀਆਂ ਫਿਰ ਚੀਜ਼ਾਂ ਸਿੱਖੀਆਂ ਜਿਹੜੀ ਮੇਰੇ ਘਰ ਬਣਦੀਆਂ ਨਹੀਂ ਸਨ। ਕੜੀ ਸਾਡੇ ਘਰ ਕਦੀ ਨਹੀਂ ਬਣੀ ਸੀ, ਫਿਰ ਅੰਮਾ ਨੇ ਮੈਨੂੰ ਸਿਖਾਈ। ਫਿਰ ਕੀ ਕਹਿੰਦੇ ਨੇ, ਮਿੱਠੀਆਂ ਰੋਟੀਆਂ, ਮਿੱਸੀਆਂ ਰੋਟੀਆਂ ਸਾਡੇ ਵੀ ਬਣਦੀਆਂ ਸਨ। ਪਰ ਅੰਮਾ ਦੇ ਦਾਲ ਵਾਲੀ ਰੋਟੀ ਅੰਮਾ ਨੇ ਮੈਨੂੰ ਸਿਖਾਈ ਕਿ ਦਾਲ ਬਚ ਜਾਂਦੀ ਹੈ। ਤੇ ਇਸ ਤਰ੍ਹਾਂ ਕਹਿੰਦੇ ਅਸੀਂ ਪਿੰਡ ਵਿੱਚ ਰਹਿੰਦੇ ਹੁੰਦੇ ਸਾਂ। ਉਦੋਂ ਵੀ ਮੇਰੀ ਸ਼ਾਦੀ ਜਦੋਂ ਹੋਈ ਹੈ, ਪਿੰਡ ਕਹਿੰਦੇ ਛੋਟੇ ਬੱਚੇ ਹੁੰਦੇ ਸਨ, ਤੇ ਅਸੀਂ ਜਿਹੜੀ ਰਾਤ ਦੀ ਬਚੀ ਹੋਈ ਦਾਲ ਹੁੰਦੀ ਸੀ ਨਾ, ਉਹਨੂੰ ਗੁੰਨ ਕੇ ਬੱਚਿਆਂ ਨੂੰ ਰੋਟੀ ਬਣਾ ਦੇਣੀ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਮੈਂ ਅੰਮਾ ਕੋਲੋਂ ਸਿੱਖੀਆਂ। ਤੇ ਜ਼ਿੰਦਗੀ 'ਚ ਜਿਹੜਾ ਦੇਖੋ, ਇੱਕ ਤੇ ਗਏ ਹੋਏ ਇਨਸਾਨ ਕਿਸੇ ਨਾ ਕਿਸੇ ਮੌਕੇ ਤੇ ਯਾਦ ਆਉਂਦੇ ਨੇ, ਔਰ ਦੂਸਰਾ ਵੀ ਕਿ ਸਿੱਖੀ ਹੋਈ ਚੀਜ਼ ਜਿਹੜੀ ਨਾ ਕੁਛ ਨਾ ਕੁਛ ਤੁਸੀਂ ਕਿਸੇ ਨਾ ਕਿਸੇ ਕੋਲ ਜ਼ਰੂਰ ਸਿੱਖਦੇ ਹੋ। ਤੇ ਅਸੀਂ ਕੀ ਕਰਦੇ ਨੇ, ਅੰਮਾ ਕੋਲ ਸਿੱਖੀ ਕੜੀ ਬਣਾਉਣਾ, ਤੇ ਉਹ ਐਸਾ ਟੇਸਟ ਮੇਰੇ ਬੱਚਿਆਂ ਨੂੰ ਐਸੀ ਉਹਦੀ ਆਦਤ ਹੋ ਗਈ ਕਿ ਬੱਚੇ ਕਹਿੰਦੇ ਬਈ ਅਸੀਂ ਕੜੀ ਤੁਹਾਡੇ ਹੱਥ ਦੀ ਖਾਣੀ। ਤੇ ਚਲੋ ਜੀ, ਅੰਮਾ ਇਸ ਬਹਾਨੇ ਨਾਲ ਅਸੀਂ ਅੰਮਾ ਨੂੰ ਵੀ ਯਾਦ ਕਰ ਲੈਂਦੇ ਹਾਂ। ਤੇ ਲੋ ਜੀ, ਅਸੀਂ ਅੱਜ ਪੀ ਰਹੇ ਹਾਂ ਗੁੜ ਵਾਲੀ ਚਾਹ, ਕਿਉਂਕਿ ਅੱਜ ਜਿਹੜਾ ਰਾਤੀ ਜਿਹੜਾ ਨਾ ਉਹ ਜ਼ਿਆਦਾ ਹੀ ਪੈ ਗਿਆ ਵਾ। ਚਲੋ ਪਾ ਦਿੰਦੇ ਹਾਂ, ਗੁੜ ਦਾ ਕੀ, ਮਿੱਠੇ ਦਾ ਕੀ। ਤੇ ਇਸ ਅੰਮਾ ਸੌਰੀ, ਜਿਹੜਾ ਰਾਤ ਨੂੰ ਖਾਂਸੀ ਫਿਰ ਮੈਨੂੰ ਹੋ ਗਈ, ਕਹੂੰ 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 ਕਹੂੰ, ਤੇ ਨਸ਼ਰੀਆਤ ਜਾਰੀ ਹੋ ਗਈਆਂ। ਤੇ ਮੈਂ ਸੋਚਿਆ ਕਿ ਸਵੇਰ ਅੱਜ ਗੁੜ ਵਾਲੀ ਚਾਹ ਪੀ ਲਈਏ ਤਾਂ ਕਿ ਫਿਰ ਜ਼ਿਆਦਾ ਨਾ ਮਸਲਾ ਹੋ ਜਾਵੇ। ਕਿਉਂਕਿ ਪਹਿਲੇ ਮੈਂ ਹਮੇਸ਼ਾ ਆਪਣੇ ਟੋਟਕੇ ਛੋਟਕੇ ਕਰਨੀ ਆ, ਨਾਲ ਮੈਂ ਇਨਹੇਲਰ ਵੀ ਆਪਣਾ ਯੂਜ਼ ਕਰਨੀ ਆ, ਉਹ ਤਾਂ ਮੈਂ ਕਰਨਾ ਹੀ ਹੁੰਦਾ ਵਾ। ਲੇਕਿਨ ਫਿਰ ਵੀ ਗੱਲ ਵੱਧ ਨਾ ਜਾਵੇ, ਉਹਦੇ ਹੱਥੋਂ ਫਿਰ ਅਸੀਂ ਥੋੜ੍ਹਾ ਜਿਹਾ ਕਰ ਲੈਂਦੇ ਹੁੰਦੇ ਹਾਂ ਗੁੜ ਵਾਲੀ ਚਾਹ ਜਾਂ ਹਲਦੀ ਵਾਲਾ ਦੁੱਧ, ਕੁਛ ਟੋਟਕਾ ਛੋਟਕਾ ਆਪਣਾ। ਇੱਥੇ ਮੈਂ ਪਕੌੜਿਆਂ ਦਾ ਮਸਾਲਾ ਜਿਹੜਾ ਘੋਲ ਕੇ ਰੱਖ ਦਿੱਤਾ ਵੇ। ਅਸੀਂ ਪਕੌੜੇ ਫਰਾਈ ਕਰਨੇ ਨੇ, ਔਰ ਇੱਥੇ ਜਿਹੜਾ ਨਾ ਅਸੀਂ ਆਪਣਾ ਰਾਤ ਦਾ ਪੀਣ ਵਾਲਾ ਕਹਿਵਾ ਵੀ ਤਿਆਰ ਕਰ ਦਿੱਤਾ। ਕਿ ਮੈਂ ਦੇਚਕੀ ਖਾਲੀ ਕੀਤੀ, ਇਹਦੇ 'ਚ ਪਾਇਆ। ਮੈਂ ਕਿਹਾ ਮੈਂ ਗੁੜ ਵਾਲੀ ਚਾਹ ਬਣਾ ਲਵਾਂ, ਫਿਰ ਉਹਦੇ 'ਚ ਬਣਾਉਣੀ ਸੀ। ਤੇ ਇਸ ਤਰ੍ਹਾਂ ਅਸੀਂ ਨਾਲ ਨਾਲ ਕੜੀ ਪਕਾ ਰਹੇ ਹਾਂ, ਕਿਉਂਕਿ ਕੜੀ ਦੇ ਮਰਾਹਿਲ ਬੜੇ ਜ਼ਿਆਦਾ ਨੇ। ਮੁਸ਼ਕਿਲ ਨਹੀਂ ਹੈ, ਲੇਕਿਨ ਸਟੈਪ ਇਹਦੇ ਕਾਫੀ ਨੇ ਕਿ ਪਹਿਲੇ ਉਹ ਦਹੀਂ ਨੂੰ ਫੈਂਟਣਾ, ਫਿਰ ਉਹ ਮਸਾਲਾ ਤਿਆਰ ਕਰਨਾ, ਇਹਨੂੰ ਭੁੰਨਣਾ, ਤੇ ਉਹ ਫਿਰ ਥੋੜ੍ਹੇ ਇਹਦੇ ਜਿਹੜੇ ਨਾ ਸ਼ਸ਼ਕੇ ਬਹੁਤੇ ਜ਼ਿਆਦਾ ਨੇ, ਇਹਦੇ ਨਖਰੇ ਬਹੁਤੇ ਨੇ। ਤੇ ਚਲੋ ਜੀ, ਦੇਖੋ ਕਿੰਨੀ ਅੱਛੀ ਕੜੀ ਵੀ ਪੱਕਦੀ ਹੈ। ਕੋਈ ਨਵਾਂ ਲਾਰਾ ਲਾ ਕੇ ਮੈਨੂੰ ਰੋਲ ਜਾ, ਕੋਈ ਨਵਾਂ ਲਾਰਾ ਲਾ ਕੇ ਮੈਨੂੰ ਰੋਲ ਜਾ, ਝੂਠਿਆ ਵੇ ਇੱਕ ਝੂਠ ਹੋਰ ਬੋਲ ਜਾ, ਤੇ ਝੂਠਿਆ ਵੇ ਇੱਕ ਝੂਠ ਹੋਰ ਬੋਲ ਜਾ। ਤੇ ਚਲੋ ਜੀ, ਅਸੀਂ ਚਾਹ ਲੈ ਕੇ ਆਉਂਦੇ ਹਾਂ, ਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਪਸ਼ਪ। ਲੋ ਜੀ, ਅਸੀਂ ਚਾਹ ਲੈ ਕੇ ਬੈਠ ਗਏ ਆ, ਗੁੜ ਵਾਲੀ ਚਾਹ। ਆ ਮੈਂ ਤੈਨੂੰ ਚਾਹ ਪਿਲਾਵਾਂ, ਆ ਮੈਂ ਤੈਨੂੰ ਚਾਹ ਪਿਲਾਵਾਂ, ਲਾਚੀਆਂ ਵਾਲੀ ਬਦਾਮਾਂ ਵਾਲੀ। ਲਾਚੀਆਂ ਵਾਲੀ ਤੇ ਬਦਾਮਾਂ ਵਾਲੀ ਚਾਹ ਪੀਣੀ ਹੈ, ਤੇ ਆ ਜਾਓ ਵੀ ਸਾਡੇ ਕੋਲ। ਤੇ ਮੈਂ ਤੁਹਾਡੇ ਥੋੜ੍ਹੇ ਜਿਹੇ ਜਲਦੀ ਕਮੈਂਟ ਪੜ੍ਹ ਦੇਣੀ ਹੈ ਕਿ ਅੱਜ ਕੰਮ ਬੜਾ ਜ਼ਿਆਦਾ ਵੇ ਮੇਰਾ, ਸਾਰੇ ਪਾਸੇ ਖਲਾਰਾ ਖਿਲ ਰਿਹਾ ਹੋਇਆ ਵੇ। ਤੇ ਜੀ, ਸਰਬਜੀਤ ਨੇ ਕਿਹਾ ਵੇ ਕਿ ਬਈ ਤੁਸੀਂ ਮੇਰੇ ਕਮੈਂਟ 'ਤੇ ਗਾਣਾ ਗਾਇਆ ਨਾ, ਤੇ ਬਈ ਮੇਰੇ ਹਸਬੈਂਡ ਤੇ ਬੱਚੇ ਤੇ ਬੜੇ, ਉਹਨਾਂ ਨੂੰ ਬੜਾ ਵਧੀਆ ਲੱਗਿਆ, ਬਹੁਤ ਹੀ ਉਹਨਾਂ ਨੂੰ ਚੰਗਾ ਲੱਗਿਆ। ਤੇ ਉਹ ਬੜੇ ਖੁਸ਼ ਵੀ ਹੋਏ। ਤੇ ਤੁਸੀਂ ਬਹੁਤ, ਤੁਹਾਡੀ ਆਵਾਜ਼ ਚੰਗੀ ਹੈ, ਆਵਾਜ਼ ਬੜੀ ਤੁਹਾਡੀ ਸੋਹਣੀ ਹੈ, ਤੇ ਤੁਸੀਂ ਕੀ ਕਹਿੰਦੇ ਨੇ, ਰੱਬ ਤੁਹਾਨੂੰ ਹੱਸਦਾ ਵਸਦਾ ਰੱਖੇ। ਬਹੁਤ ਸ਼ੁਕਰੀਆ ਸਰਬਜੀਤ ਤੁਹਾਡੀ ਮੁਹੱਬਤਾਂ ਦਾ, ਕਿ ਤੁਸੀਂ ਇੰਨੀ ਮੁਹੱਬਤ ਕਰਦੇ ਹੋ ਕਿ ਸਾਡੀ ਉਡੀਕਾਂ ਵੀ ਨੇ ਤੁਹਾਨੂੰ, ਤੁਸੀਂ ਸਾਡੇ, ਔਰ ਤੁਸੀਂ ਆਪਣੇ ਹਸਬੈਂਡ ਨੂੰ ਵੀ ਦਿਖਾ ਦਿੱਤਾ, ਬੱਚਿਆਂ ਨੂੰ ਵੀ ਦਿਖਾ ਦਿੱਤਾ। ਤੇ ਮੇਰੇ ਵੱਲੋਂ ਉਹਨਾਂ ਨੂੰ ਜੀ, ਉਹ ਕੀ ਕਹਿੰਦੇ ਨੇ, ਪਿਆਰ, ਬਹੁਤ ਸਾਰਾ ਪਿਆਰ, ਤੇ ਕੀ ਕਹਿੰਦੇ ਨੇ, ਸਤਿ ਸ੍ਰੀ ਅਕਾਲ। ਤੇ ਇਸ ਤਰ੍ਹਾਂ ਕਰਕੇ ਕਰਦੇ। ਮੈਂ ਜਦੋਂ ਪਹਿਲੀ ਦਫਾ ਇੰਗਲੈਂਡ ਆਈ ਨਾ, ਅਸੀਂ ਲੰਡਨ ਆਏ, ਤੇ ਉੱਥੇ ਜਿਹੜਾ ਇੱਕ ਇਲਾਕਾ ਵੇ, ਮੈਨੂੰ ਹੁਣ ਉਹਦਾ ਨਾਂ ਭੁੱਲ ਗਈ ਹਾਂ, ਉੱਥੇ ਸਾਰੇ ਜ਼ਰਾ ਨਾ ਸਿੱਖ ਹਜ਼ਰਾਤ ਰਹਿੰਦੇ ਨੇ। ਤੇ ਉੱਥੇ ਫਿਰ ਜਿਹੜਾ ਨਾ
ਮੈਂ ਰੋਡ 'ਤੇ ਜਾਂਦੀ ਸਾਂ ਅਤੇ ਅਕਸਰ ਮੈਨੂੰ ਨਜ਼ਰ ਆਉਂਦੇ ਸਨ। ਅਤੇ ਉਹ ਫਿਰ ਮੈਨੂੰ ਪਹਿਲੀ ਦਫਾ ਮੈਂ ਮਤਲਬ ਇਸ ਤਰ੍ਹਾਂ ਡਾਇਰੈਕਟ ਦੇਖਿਆ ਕਿਸੇ ਨੂੰ ਨਾ, ਅਤੇ ਫਿਰ ਮੈਨੂੰ ਬੜਾ ਚੰਗਾ ਲੱਗਿਆ ਕਿ ਬਹੁਤ ਅੱਛਾ ਅੰਦਾਜ਼ ਹੁੰਦਾ ਵੇ, ਔਰ ਝੁਕ ਕੇ ਕਰਕੇ ਸਤਿ ਸ੍ਰੀ ਅਕਾਲ ਕਹਿੰਦੇ ਨੇ, ਬਹੁਤ ਜ਼ਿਆਦਾ ਵਧੀਆ ਲੱਗਦਾ ਵੇ। ਔਰ ਮੈਂ ਜਿਹੜਾ ਨਾ ਸਕਾਟਲੈਂਡ ਗਈ ਨਾ, ਉੱਥੇ ਮੇਰੀ ਪੁਰਾਣੀ ਵੀਡੀਓਜ਼ ਵਿੱਚ ਹੋਏਗਾ ਕਿਤੇ, ਤੁਸੀਂ ਅਗਰ ਦੇਖਣਾ ਚਾਹੋ ਤਾਂ ਉੱਥੇ ਫਿਰ ਅਸੀਂ ਗੁਰਦੁਆਰੇ ਵੀ ਗਏ ਸਕਾਟਲੈਂਡ। ਉੱਥੇ ਗੁਰਦੁਆਰੇ 'ਚ ਅਸੀਂ ਗਏ, ਫਿਰ ਉੱਥੇ ਅਸੀਂ ਖਾਣਾ ਖਾਧਾ ਔਰ ਚਾਹ ਪੀਤੀ, ਔਰ ਕਿ ਥੋੜ੍ਹੀ ਉਹਨਾਂ ਦੇ ਜਿਹੜੇ ਉੱਥੇ ਸਨ ਉਹਨਾਂ ਨਾਲ ਗੱਪਸ਼ਪ ਕੀਤੀ। ਮੈਨੂੰ ਬਹੁਤ ਅੱਛਾ ਲੱਗਿਆ, ਮੈਨੂੰ ਇੰਨਾ ਅੱਛਾ ਉਹਨਾਂ ਦਾ ਇੰਤਜ਼ਾਮ ਲੱਗਿਆ ਨਾ ਕਿ ਜਿਹੜਾ ਵੀ ਭੁੱਖਾ ਆਵੇ, ਅਤੇ ਉਹਨਾਂ ਨੇ ਕਿਹਾ ਕਿ ਬਾਬਾ ਗੁਰੂ ਨਾਨਕ ਦੀ ਜਿਹੜੀ ਐਵੇਂ ਨਾ ਤਾਲੀਮਾਤ ਆਈ ਨੇ ਕਿ ਜਿਹੜਾ ਭੁੱਖਾ ਆਵੇ ਕੋਈ ਸਵਾਲ ਨਹੀਂ ਕਰਨਾ ਭਾਵੇਂ ਉਹ ਕਿਹੜੇ ਘਰ ਦਾ ਵੇ, ਕੌਣ ਹੈ, ਬਸ ਰੋਟੀ ਖਾ ਕੇ ਚਲਾ ਜਾਵੇ। ਅਤੇ ਮੈਨੂੰ ਬਹੁਤ ਹੀ ਅੱਛੀ ਇਹ ਚੀਜ਼ ਲੱਗੀ ਕਿ ਨਾ ਕੋਈ ਸਵਾਲ ਹੈ ਨਾ ਕੋਈ ਜਵਾਬ ਹੈ, ਲੇਕਿਨ ਜਿਹੜਾ ਭੁੱਖਾ ਵੇ ਉਹ ਆ ਕੇ ਖਾਣਾ ਖਾ ਜਾਵੇ, ਕੋਈ ਮਜ਼ਹਬ ਦੀ ਤਫਰੀਕ ਨਹੀਂ, ਕੋਈ ਕੁਛ ਨਹੀਂ। ਇਹ ਮੈਨੂੰ ਚੀਜ਼ ਬਹੁਤ ਅੱਛੀ ਲੱਗੀ। ਅਤੇ ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਜੀ, ਬਹੁਤ ਜ਼ਿਆਦਾ ਸ਼ੁਕਰੀਆ ਕਿ ਕਹਿੰਦੇ ਨੇ ਤੁਸੀਂ ਸਾਡੇ ਵਿਹੜੇ ਵਿੱਚ ਆਉਂਦੇ ਹੋ ਅਤੇ ਰੌਣਕ ਲੱਗ ਜਾਂਦੀ। ਅਤੇ ਅੱਗੇ ਅਗਲਾ ਕੌਮੈਂਟ ਅਸੀਂ ਪੜ੍ਹਨੇ ਆ ਕਿ ਜਿਹੜਾ ਸ਼ਮਾ ਨੇ ਵੀ ਲਿਖਿਆ। ਸ਼ਮਾ ਨੇ ਕਿਹਾ ਕਿ ਬਾਜੀ ਫੈਮਿਲੀ ਟਾਈਮ ਜਿਹੜਾ ਹੁੰਦਾ ਹੈ ਨਾ, ਉਹਦੀ ਕੋਈ ਉਸ ਟਾਈਮ ਦੀ ਕੋਈ ਉਹ ਜਿਹੜਾ ਨਾ ਕੋਈ ਕੀਮਤ ਨਹੀਂ ਹੁੰਦੀ, ਉਹਦੀ ਤਾਂ ਕੀਮਤ ਕੋਈ ਲਾ ਹੀ ਨਹੀਂ ਸਕਦਾ। ਇੰਨਾ ਅਨਮੋਲ ਟਾਈਮ ਹੁੰਦਾ ਵੇ ਕਿ ਜਦੋਂ ਅਸੀਂ ਇਹਨਾਂ ਦੂਰ ਮੁਲਕਾਂ 'ਚ ਆ ਜਾਂਦੇ ਹਾਂ, ਫਿਰ ਇੱਥੇ ਰਹਿੰਦੇ, ਫਿਰ ਸਾਨੂੰ ਪਤਾ ਚੱਲਦਾ ਹੈ ਕਿ ਫੈਮਿਲੀ ਕੀ ਚੀਜ਼ ਹੈ। ਫੈਮਿਲੀ ਉਹ ਕਿੰਨਾ ਅਨਮੋਲ ਔਰ ਕਿੰਨਾ ਕੀਮਤੀ ਉਹ ਵਕਤ ਜਿਹੜਾ ਅਸੀਂ ਉਹਨਾਂ ਦੇ ਨਾਲ ਗੁਜ਼ਾਰਨੇ ਸਾਂ, ਅਤੇ ਉਹ ਫਿਰ ਉਸ ਟਾਈਮ ਦੀ ਅਹਿਮੀਅਤ ਹੁੰਦੀ। ਜਦੋਂ ਕੋਈ ਚੀਜ਼ ਤੁਹਾਡੇ ਕੋਲ ਹੁੰਦੀ ਹੈ, ਤੁਹਾਡੇ ਕੋਲ ਉਸ ਤਰ੍ਹਾਂ ਉਹ ਤੁਸੀਂ ਵੈਲਿਊ ਨਹੀਂ ਕਰ ਰਹੇ ਹੁੰਦੇ ਹੋ। ਜਦੋਂ ਤੁਹਾਡੇ ਕੋਲ ਥੋੜ੍ਹੀ ਜਿਹੀ ਦੂਰੀ 'ਤੇ ਜਾਂਦੀ ਹੈ ਨਾ, ਫਿਰ ਤੁਹਾਨੂੰ ਪਤਾ ਚੱਲਦਾ ਵੇ ਕਿ ਉਹ ਸਾਡੀਆਂ ਜਿਹੜੀਆਂ ਮੁਹੱਬਤਾਂ, ਜਿਹੜੇ ਫੈਮਿਲੀ ਦੇ ਨਾਲ ਮਿਲਣਾ ਜੁਲਣਾ, ਉੱਠਣਾ ਬੈਠਣਾ, ਉਹ ਇੱਕ ਨਿਅਮਤ ਤੋਂ ਘੱਟ ਨਹੀਂ ਹੁੰਦੀਆਂ। ਇਸੇ ਤੋਂ ਫਿਰ ਲੋਕ ਦੌੜਦੇ ਨੇ ਆਪਣੇ ਮੁਲਕਾਂ ਵੱਲ। ਬਸ ਅੱਲਾਹ ਪਾਕ ਨੇ ਰੋਜ਼ਗਾਰ ਦੇ ਸਿਲਸਿਲੇ ਲਾਏ ਨੇ, ਹਰ ਕਿਸੇ ਦਾ ਰਿਜ਼ਕ ਲਿਖਿਆ, ਲੇਕਿਨ ਪਿੱਛੇ ਦੀ ਖਿੱਚ ਜਿਹੜੀ ਹੈ ਨਾ ਹਮੇਸ਼ਾ ਰਹਿੰਦੀ ਹੈ। ਉਹ ਇਸ ਚੀਜ਼ ਤੋਂ ਹੀ ਰਹਿੰਦੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਉੱਥੇ ਜਾ ਕੇ ਅਸੀਂ ਉਸ ਵਕਤ ਨੂੰ ਇੰਜੋਏ ਕਰਨੇ, ਉਹਨਾਂ ਲੋਕਾਂ ਨੂੰ, ਉਸ ਮਾਹੌਲ ਨੂੰ, ਉਸ ਚੀਜ਼ਾਂ ਨੂੰ। ਅਗਰ ਕਸ਼ਿਸ਼ ਨਾ ਹੋਵੇ ਤਾਂ ਕੌਣ ਪਿੱਛੇ ਜਾਵੇ? ਇਹ ਬੜੀ ਕਸ਼ਿਸ਼ ਹੈ ਬਈ। ਸਿਰਫ ਕਸ਼ਿਸ਼ शकल ही दुनिया में नहीं है, कशिश रिश्तेदारान भी है, कशिश वतन भी है, बहुत सारिया चीज़ा ने। तो बाकी अनीला ने भी लिखा कि बई इतने महंगाई वाह ही हो गई है। तो वाकई चलो अल्लाह खैर करेगा। उन्होंने कहा यंग लेडी कि मैं ताड़ी हमेशा ताड़ी जो गपशप नूं बड़ा इंजॉय करनी है, मैंने बहुत चंगा लगता है। बहुत शुक्रिया अनीला, सानू तुहाडा कॉमेंट चंगा लगता भी, तुसीं साडे विहड़े च आ जाते हो तो सानू पता चल जाता है कि भी अनीला ने छाती मार ली है। तो यंग लेडी तो भी फुले नहीं समांदी कि इन्ना अच्छा तुसीं सानू खिताब भी दे के जाते हो। बहुत शुक्रिया अनीला तुहाडी मुहब्बतां दा। ते नाहिद ने लिखा कि बाजी तुसीं जिहड़ी भी हांडी पकांदे हो ना, माना बड़ी चंगी पकांदे हो। नाहिद ने तो तरीफा बस ऐसिया तरीफा कर दी कि बाजी का खुशी के नाल अज खुशियां दे नाल मैनूं चढ़ गए ने हाल, वो सब हो जाना बाजी का। तो कहते तुसीं बड़ी अच्छी सिंपल हांडी पकांदे हो, तो बड़ी अच्छी गोश्त की रेसिपी बड़ी अच्छी लग रही है। तो तुहाडी बड़े सिंपल हांडी होंदी है तुहाडी। तो बहुत शुक्रिया नाहिद। असीं सारे सिंपल जे लोग हाँ, तो सिंपल सिंपल साडी हांडी। तो शबीर हुसैन साहब कहते पे ने कि इंग्लैंड विच अपने खानदान के घर करीब करीब होना बहुत वड्डी नेमत है। समझो तुसीं निक्का जिहा पाकिस्तान बनाया होया वे। तो एवरी डे की कड़क चाह साशे मैं भी ऑफिस इस्तेमाल करदा वां। तो मैं गोरे जिहड़े ना स्पैनिश ते गोरे जिहड़े मेरे कोलीग ने उन्होंने भी मैं चाह जिहड़ा ना उन्होंने भी यह चाह पसंद है, इंस्टेंट चाह। तो वो असी जिहड़ा ना असी उन्होंने नाल पापड़, निमको, गुलाब जामुन, बर्फी, तो बई सारिया चीज़ां उन्होंने मैं ला दिता उन्होंने इन्होंने चीज़ों से। तो मुरकते रहते हैं मेरे नाल सारा दिन कड़िच कड़िच। तो बड़ा जबरदस्त कॉमेंट किया कि मुड़कते रहते हैं कड़िच कड़िच। यह तो वाकई भी बड़ा जबरदस्त एक आइटम सॉन्ग बन गया कड़िच कड़िच। तो भी बहुत चंगी गल है कि अपने साथियों भी खिलाना अपने वतन दी चीज़ां।
ਤੇ ਉਹ ਵੀ ਪਸੰਦ ਕਰਦੇ ਨੇ। ਅਸੀਂ ਇੱਥੇ ਬਾਹਰ ਦਫਾ ਇੱਥੇ ਰੈਸਟੋਰੈਂਟ ਜਾਂਦੇ ਹਾਂ, ਨਵਾਬ ਜਾਈਏ ਜਾਂ ਇੱਥੇ ਇੱਕ ਜਿਹੜਾ ਇੱਥੇ ਵੀ ਇੱਕ ਬੁਖਾਰਾ ਰੈਸਟੋਰੈਂਟ, ਕਾਫੀ ਜਗ੍ਹਾ ਜਾਂਦੇ ਹਾਂ, ਉੱਥੇ ਗੋਰੇ ਵੀ ਬਹੁਤ ਆਏ ਹੁੰਦੇ ਨੇ, ਸਾਡੇ ਖਾਣੇ ਪਸੰਦ ਕਰਦੇ ਨੇ ਤੇ ਉਹ ਹੁਣ ਖਾਂਦੇ ਨੇ, ਸਾਡੇ ਉਹਨਾਂ ਨੂੰ ਟੇਸਟ ਲੱਗ ਗਿਆ, ਉਹਨਾਂ ਨੂੰ ਵੀ ਆਦਤ ਪੈ ਗਈ ਹੈ। ਤੇ ਚਲੋ ਜੀ, ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ ਕਿ ਤੁਸੀਂ ਨਾਲ 2-4 ਗੋਰਿਆਂ ਨੂੰ ਆਪਣੇ ਵੱਲ ਦਾ ਕਰ ਲਿਆ ਵੇ, ਤੇ ਇਹ ਤਾਂ ਬੜੀ ਚੰਗੀ ਗੱਲ ਹੈ। ਇਸ ਤੋਂ ਚੰਗੀ ਗੱਲ ਹੋ ਕੋਈ ਨਹੀਂ ਸਕਦੀ, ਤੇ ਹੋਰ ਕੋਈ ਨਹੀਂ ਗੱਲ ਹੋ ਸਕਦੀ। ਤੇ ਚਲੋ ਜੀ, ਮੈਂ ਤੁਹਾਨੂੰ ਨਾ ਹੋਰ ਕਿਸੇ ਦਾ ਕਮੈਂਟ ਰਹਿ ਤੇ ਨਹੀਂ ਗਿਆ। ਸੌਲਤ ਹੁਸੈਨ, ਲਾਈਬਾ, ਇਹ ਲੋਕ ਤੇ ਬਈ ਦਿਲ ਸ਼ਿਲ ਭੇਜ ਦਿੰਦੇ ਨੇ ਸਾਨੂੰ, ਤੇ ਅਸੀਂ ਜਿਹੜਾ ਨਾ ਉਸ ਦਿਲ ਦੇ ਨਾਲ ਹੀ ਗੁਜ਼ਾਰਾ ਕਰਦੇ ਆ। ਤੇ ਇੱਕ ਮੈਂ ਪੜ੍ਹਿਆ, ਸੁਬਾਹ ਨਾਸ਼ਤਾ ਕਰਦੇ ਹੋਏ ਨਾ ਮੈਂ ਐਸੇ ਖੋਲ੍ਹ ਲਿਆ ਫੇਸਬੁੱਕ, ਤੇ ਉੱਥੇ ਮੈਂ ਪੜ੍ਹਿਆ ਤੇ ਬਹੁਤ ਮੈਨੂੰ ਅੱਛਾ ਲੱਗਿਆ, ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ। ਤੇ ਲੋ ਬਈ, ਨੇੜੇ ਨੇੜੇ ਆ ਜਾਓ ਸਾਰੇ, ਛੇਤੀ ਹੋ ਜਾਓ। ਤੇ ਐਸੀ ਪ੍ਰੀਤ ਨਾ ਕਰਿਓ ਜੈਸੀ करे खजूर, धूप लगे तो साया ना ही भूख लगे फल दूर। ਤੇ ਧੁੱਪ ਵਿੱਚ ਜਦੋਂ ਨਾ ਸਾਇਆ ਵੀ ਨਹੀਂ ਹੁੰਦਾ ਤੇ ਫਲ ਵੀ ਉਹਦਾ ਬੜਾ ਦੂਰ ਹੁੰਦਾ ਵੇ। ਐਸੀ ਪ੍ਰੀਤ ਨਾ ਕਰਿਓ, ਕਹਿਣ ਸ਼ਾਇਰ ਇਸ 'ਚ ਕਹਿ ਰਿਹਾ ਵੇ। ਤੇ ਪ੍ਰੀਤ ਨਾ ਕਰਿਓ ਪੰਛੀ ਜੈਸੀ, ਜਲ ਸੂਖੇ ਉੜ ਜਾਏ, ਪ੍ਰੀਤ ਕਰੀ तो करियो मछली जैसी, जल सूखे मर जाए। ਤੇ ਬੜੀ ਜ਼ਬਰਦਸਤ ਇਹ ਗੱਲ ਕਹੀ ਹੈ ਕਿ ਐਸੀ ਪ੍ਰੀਤ ਨਾ ਕਰਿਓ ਕਿ ਪਾਣੀ ਜਿਵੇਂ ਸੁੱਕਦਾ ਵੇ ਤੇ ਪੰਛੀ ਉੱਡ ਜਾਂਦੇ ਨੇ, ਬਈ ਐਸਾ ਕਰਿਓ ਕਿ ਪਾਣੀ ਸੁੱਕੇ ਤੇ ਮੱਛੀ ਨਾਲ ਹੀ ਜਾਨ ਦੇ ਦਿੰਦੀ, ਮਰ ਜਾਂਦੀ ਹੈ। ਤੇ ਬਹੁਤ ਜ਼ਬਰਦਸਤ, ਇੰਨੇ ਮੈਨੂੰ ਅਲਫਾਜ਼ ਅੱਛੇ ਲੱਗੇ। ਦੇਖੋ, ਛੋਟੀ ਜਿਹੀ ਸ਼ਾਇਰ ਹਜ਼ਰਾਤ ਵਾਕਈ ਬਈ ਇਹ ਸ਼ਾਇਰ ਹੀ ਹੁੰਦੇ ਨੇ। ਪ੍ਰੀਤ ਕਬੀਰਾ ਐਸੀ ਕਰਿਓ ਜੈਸੀ करे कपास, जियो तो तन को ढांके, मरो तो ना छोड़े साथ। ਜ਼ਬਰਦਸਤ ਬਈ ਕਿ ਇਹ ਜਿਹੜੀ ਕਪਾਹ ਵੇ, ਕਿ ਅਸੀਂ ਜ਼ਿੰਦਗੀ ਵਿੱਚ ਸਾਡਾ ਸਾਥ ਦਿੰਦੀ ਏ, ਤੇ ਅਸੀਂ ਉਹਦੇ ਕੱਪੜੇ ਪਾਉਂਦੇ ਹਾਂ, ਤੇ ਮਰਨ ਤੋਂ ਬਾਅਦ ਵੀ ਫਿਰ ਅਸੀਂ ਉਹਦਾ ਕਫਨ ਪਾ ਕੇ ਚਲੇ ਜਾਂਦੇ ਹਾਂ। ਤੇ ਜ਼ਬਰਦਸਤ ਹੈ, ਮੈਨੂੰ ਲੱਗੀ, ਤੇ ਮੈਂ ਫਿਰ ਕਿਹਾ ਚਲੋ ਮੈਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਵਾਂਗੀ। ਇੱਕ ਕਮੈਂਟ ਹੋਰ ਆਇਆ ਵੇ, ਉਹ ਮੈਂ ਸੁਬਾਹ ਉੱਠ ਕੇ ਦੇਖਿਆ, ਉਹ ਫਿਜ਼ਾ ਜੱਬਾਰ ਨੇ ਲਿਖਿਆ। ਫਿਜ਼ਾ ਜੱਬਾਰ ਜਿਹੜੀ ਅਜੀਬ ਕਿਸਮ ਦੀ ਆਈਡੀ ਹੈ ਨਾ, ਉਹ ਫਿਜ਼ਾ ਜੱਬਾਰ ਦੀ ਹੈ। ਉਹ ਮੈਨੂੰ ਤੇ ਉਹ ਨਾ ਹੀ ਨਹੀਂ ਪੜ੍ਹਨਾ ਆ ਰਿਹਾ ਸੀ। ਬਹਿਰਲ ਬਹੁਤ ਸ਼ੁਕਰੀਆ ਫਿਜ਼ਾ, ਤੁਸੀਂ ਆਪਣੀ ਆਏ ਹੋ ਤੇ ਝਾਤੀ ਮਾਰੀ, ਅਸਲੀ ਆਪਣਾ ਦੱਸਿਆ ਵੀ ਤੇ ਮੈਨੂੰ ਵੀ ਸਮਝ ਲੱਗੀ ਹੈ। ਤਾਂ ਉਹਨੇ ਲਿਖਿਆ, अस्सलाम वालेकुम, हम तो परेशान हो गए थे, एक गैर हाजिरी क्यों लगी? आपने हमारी गैर हाजिरी का तो नहीं पूछना, बहुत मज़े का सालन लग रहा है, वाह, नमक पारे चाय में डबो कर खाओ, साथ में कश्मीरी चाय, तो बई बड़े मज़ा आ जाता। ਤੇ ਇਹਨਾਂ ਨੇ ਕੁਛ ਇੱਕ ਜੁਮਲਾ ਲਿਖਿਆ ਜ਼ੈਨਬ ਮਾਰਕੀਟ ਦੇ ਹਵਾਲੇ ਨਾਲ, ਉਹ ਮੈਨੂੰ ਕੁਝ ਸਮਝ ਨਹੀਂ ਆਇਆ। ਅਗਰ ਤੁਸੀਂ ਫਿਜ਼ਾ ਦੁਬਾਰਾ ਦੇਖੋ ਤਾਂ ਮੈਨੂੰ ਇੱਕ ਦਫਾ ਡਿਟੇਲ ਨਾਲ ਲਿਖ ਦਿਓ ਕਿ ਮੈਨੂੰ ਇਹ ਜੁਮਲਾ ਥੋੜਾ ਸਮਝ ਨਹੀਂ ਆਇਆ। ਤੇ ਇੱਕ ਉਹਨਾਂ ਨੇ ਕਿਹਾ ਕਿ ਮੇਰੀ 2 ਆਈਡੀਆਂ ਨੇ, ਇਹ ਪੁਰਾਣੀ ਹੈ, ਮੈਂ ਜ਼ਿਆਦਾਤਰ ਮੈਸੇਜ ਦਾ ਜਵਾਬ ਤੁਹਾਨੂੰ ਦਿੰਦੀ ਹਾਂ। ਉਹਨੇ ਕਿਹਾ ਤੁਸੀਂ ਇੰਨੇ ਵੀ ਪੁਰਾਣੇ ਨਹੀਂ ਹੋ ਕਿ ਜਿੰਨਾ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਤੁਸੀਂ ਪੁਰਾਣੇ ਆ। ਤੇ ਵੈਸੇ ਵੀ ਦਿਲ ਜਵਾਨ ਹੋਣਾ ਚਾਹੀਦਾ ਵੇ, ਤੇ ਉਹ ਬਸ ਬੰਦੇ ਦੀ ਉਮਰ ਦਾ ਕੋਈ ਤਾਲੁਕ ਨਹੀਂ ਹੁੰਦਾ ਇਹਦੇ ਨਾਲ। ਤੇ ਉਹਨਾਂ ਨੇ ਕਿਹਾ ਕਿ ਚਾਹੇ ਠੰਡੀ ਹੋ ਤੇ ਠੰਡੀ ਚਾਹ ਦਾ ਵੀ ਆਪਣਾ ਹੀ ਇੱਕ ਮਜ਼ਾ ਹੁੰਦਾ ਵੇ। ਓਏ ਹੋਏ ਹੋਏ ਹੋਏ, ਤੇ ਠੰਡੀ ਚਾਹ ਦਾ ਆਪਣਾ ਵੀ ਮਜ਼ਾ ਹੁੰਦਾ ਹੈ। ਤੇ ਬਹੁਤ ਸ਼ੁਕਰੀਆ ਫਿਜ਼ਾ, ਤੁਸੀਂ ਆ ਕੇ ਦੱਸ ਦਿੱਤਾ, ਰਾਜ਼ ਖੋਲ੍ਹ ਦਿੱਤਾ ਕਿ ਇਹ ਮੈਂ ਹੀ ਹਾਂ ਜਿਹੜੀ ਉਹ ਮੁਸ਼ਕਿਲ ਆਈਡੀਆ ਤੁਹਾਨੂੰ ਕਮੈਂਟ ਕਰਨੀ ਆ। ਤੇ ਤੁਸੀਂ ਕਹਿਤਾ ਤੁਸੀਂ ਇੰਨੇ ਵੀ ਕਦੀਮ ਨਹੀਂ ਹੋ ਕਿ ਸਾਰੇ ਕਦੀਮਾਂ ਨਾਲ ਆਪਣੇ ਆਪ ਨੂੰ ਜਾ ਕੇ ਮਿਲਾਉਂਦੇ ਹੋ, ਤੁਸੀਂ ਹਲੇ ਘੱਟ ਕਦੀਮ ਹੋ। ਇਹਨੂੰ ਕਹਿੰਦੇ ਨੇ ਬੇਇੱਜ਼ਤੀ ਜਿਹੜੀ ਹੋ ਗਈ, ਵੀ ਕਦੀਮ ਤੇ ਅਸੀਂ ਹੈਗੇ ਹੀ ਆ ਨਾ। ਤੇ ਮੇਰਾ ਬਹੁਤ ਅੱਛਾ ਲੱਗਦਾ ਵਾ ਕਿ ਤੁਸੀਂ ਮੇਰੇ ਵਿਹੜੇ 'ਚ ਜਦੋਂ ਆਉਂਦੇ ਹੋ ਤੁਸੀਂ ਕਮੈਂਟ ਕਰਦੇ ਹੋ। ਸ਼ਬੀਰ ਹੁਸੈਨ ਸਾਹਿਬ ਨੇ ਇੱਕ ਦਿਨ ਕਿਹਾ ਕਿ ਮੇਰਾ ਕਮੈਂਟ ਬੜਾ ਲੰਬਾ ਹੋ ਜਾਂਦਾ ਵੇ, ਤੇ ਫਿਰ ਮੈਨੂੰ ਚੰਗਾ ਨਹੀਂ ਲੱਗਦਾ, ਪਰ ਲੇਕਿਨ ਮੈਨੂੰ ਬੜਾ ਅੱਛਾ ਲੱਗਦਾ ਜੋ ਕਿ ਲੰਬਾ ਕਮੈਂਟ ਕਰਦੇ ਹੋ ਤੁਸੀਂ, ਕੋਈ ਆਪਣੀ ਯਾਦ ਸ਼ੇਅਰ ਕਰਦੇ ਹੋ, ਤੇ ਫਿਰ ਹੀ ਮਜ਼ਾ ਆਉਂਦਾ। ਵਿਹੜੇ ਦਾ ਮਕਸਦ ਕੀ ਹੈ? ਵਿਹੜੇ ਦਾ ਮਕਸਦ ਇਹੀ ਹੁੰਦਾ ਕਿ ਸਾਰੇ ਬੈਠਦੇ ਨੇ ਉੱਥੇ ਆ ਕੇ, ਤੇ ਉਹ ਵਿਹੜਾ ਸੱਜਦਾ ਹੀ ਉਦੋਂ ਵੇ ਕਿ ਹਰ ਬੰਦਾ ਫਿਰ ਆਪਣੀ ਗੱਲ ਕਹਿੰਦਾ ਹੋਵੇ ਨਾ, ਤੇ ਫਿਰ ਉਹ ਵਿਹੜਾ ਸੱਜਦਾ ਵੇ। ਇਸ ਤਰ੍ਹਾਂ ਤਾਂ ਨਹੀਂ ਹੈ ਕਿ ਇੱਕ ਚੌਧਰੀ ਸਾਹਿਬ ਬੈਠੇ ਨੇ ਗੰਡਾਸਾ ਲੈ ਕੇ, ਤੇ ਬਸ ਉਹਨਾਂ ਨੇ ਹੀ ਆਪਣੀ ਗੱਲ ਕਰਨੀ ਹੈ, ਬਾਕੀ ਵਿਚਾਰੇ ਮਜ਼ਲੂਮ ਚੁੱਪ ਕਰਕੇ ਬੈਠੇ ਰਹਿਣ। ਸਾਰਿਆਂ ਦਾ ਹੱਕ ਹੈ, ਆ ਕੇ ਗੱਲ ਕਰੋ ਤੇ ਗੱਪਸ਼ਪ ਕਰੋ। ਸਾਨੂੰ YouTube ਨੇ ਬੜੀ ਅੱਛੀ ਸਹੂਲਤ ਦਿੱਤੀ ਹੈ, ਸਾਨੂੰ ਵਿਹੜਾ ਮੁਹੱਈਆ ਕੀਤਾ ਵੇ, ਅਸੀਂ ਇਹਦੇ ਤੋਂ ਫਾਇਦਾ ਚੁੱਕਦੇ ਹਾਂ। ਆਪਣੇ ਬਚਪਨ ਵਿੱਚ ਜਾਂਦੇ ਹਾਂ ਕਿ ਸੋਹਣੇ ਗੱਲਾਂ ਬਚਪਨ ਦੀਆਂ ਯਾਦ ਕਰਦੇ ਹਾਂ। ਉਹ ਮੰਜੀਆਂ 'ਤੇ ਬੈਠ ਕੇ ਰੋਟੀਆਂ ਖਾਣੀਆਂ, ਉਹ ਕੀ ਕਹਿੰਦੇ
ਕਰੇਲੇ ਭਰੇ ਕਰੇਲੇ ਪਕੜੇ ਤੇ ਉਹ ਫਿਰ ਇਸ ਤਰ੍ਹਾਂ ਕਰਕੇ ਜਦ ਧਾਗਾ ਦਾ ਖਿੱਚਦੇ ਹੁੰਦੇ ਸਾਰਾ ਉਹ ਐਸਾ ਕਰੇਲਾ ਵਿਚਾਰਾ ਇਸ ਤਰ੍ਹਾਂ ਘੁੰਮੀ ਜਾਂਦਾ ਸੀ ਅਸੀਂ ਕਰੇਲਾ ਉੱਤੋਂ ਧਾਗੇ ਲਾ ਕੇ ਤੇ ਫਿਰ ਕਰੇਲੇ ਖਾਂਦੇ ਹੁੰਦੇ ਸਭ ਭਰੇ ਹੋਏ ਕਰੇਲੇ ਨਾਲ ਹੁਣੇ ਲੱਸੀ ਤੇ ਨਾਲ ਭਰੇ ਕਰੇਲੇ ਤੇ ਗਰਮੀਆਂ ਦੀਆਂ ਜਿਹੜੇ ਨਾ ਸ਼ਾਮਾਂ ਜਾਂ ਰਾਤਾਂ ਕਿ ਅਸਮਾਨ ਦੇ ਥੱਲੇ ਸੋਣਾ ਇੰਨਾ ਪਿਆਰਾ ਲੱਗਦਾ ਹੁੰਦਾ ਸੀ ਉਹ ਮੰਜ਼ਰ। ਐਸਾ ਲੱਗਦਾ ਸੀ ਸਾਡੇ ਉੱਪਰ ਕਿਸੇ ਨੇ ਸੋਹਣੀ ਜਿਹੀ ਇੱਕ ਚਾਦਰ ਦੇ ਦਿੱਤੀ ਸਿਤਾਰਿਆਂ ਵਾਲੀ ਤੇ ਉਹ ਕੀ ਕਹਿੰਦੇ ਨੇ ਠੰਡਕ ਇੰਨੀ ਮਹਿਸੂਸ ਹੁੰਦੀ ਸੀ। ਜਿਹੜੇ ਵਿਹੜਿਆਂ ਵਿੱਚ ਸੁੱਤੇ ਨੇ ਜਿਹੜੇ ਉਹਨਾਂ ਨੇ ਮੰਜ਼ਰ ਦੇਖਿਆ ਕਿ ਰਾਤ ਦਾ ਮੰਜ਼ਰ ਕਿ ਤਾਰੇ ਨਜ਼ਰ ਆਉਂਦੇ ਹੁੰਦੇ ਸਨ ਇਸ ਤਰ੍ਹਾਂ ਸੀ ਕੋਈ ਝਿਲਮਿਲ ਕਰਦੇ ਸਾਡੇ ਉੱਪਰ ਉਹ ਸਕੂਨ ਦੀ ਨੀਂਦ ਉਹ ਵਕਤ ਜਿਹੜਾ ਵੇ ਬਿਹਤਰੀਨ। ਤੁਸੀਂ ਚਲੇ ਜਾਵੋ ਕਿਸੇ ਬੈਡਰੂਮ ਵਿੱਚ ਲੇਟ ਜਾਓ ਮਹਿੰਗਾ ਬੈੱਡ ਲੇਕਿਨ ਉਹ ਮੰਜੀਆਂ 'ਤੇ ਸੋਣਾ ਉਹ ਜਿਹੜੀਆਂ ਚੀਜ਼ਾਂ ਮਿਸ ਵੀ ਕਰ ਰਹੇ ਹਾਂ। ਔਰ ਦੁਨੀਆ 'ਚ ਹੁਣ ਜਿਵੇਂ ਤਰੱਕੀ ਹੋ ਰਹੀ ਹੈ ਜ਼ਿਆਦਾਤਰ ਲੋਕ ਇਹ ਕਹਿ ਰਹੇ ਨੇ ਕਿ ਤੁਸੀਂ ਨੇਚਰ ਦੇ ਨਾਲ ਜੁੜ ਜਾਓ। ਇਹ ਜਿੰਨੀ ਅਸੀਂ ਤਰੱਕੀ ਕਰ ਰਹੇ ਹਾਂ ਬਹੁਤ ਨੁਕਸਾਨ ਦੇਵੇ ਇਨਸਾਨ ਦਾ ਭਲਾ ਉਹਦੇ ਵਿੱਚ ਹੀ ਹੈ ਕਿ ਤੁਸੀਂ ਜਿਹੜਾ ਸਾਦਗੀ ਔਰ ਜਿਹੜਾ ਨੇਚਰ ਦੀ ਤਰਫ ਤੁਸੀਂ ਜਾਂਦੇ ਹੋ ਉਹ ਹੀ ਭਲਾ ਵੇ। ਅਸੀਂ ਮਸਨੂਈ ਲਾਈਫ ਦੇ ਇੰਨੇ ਆਦੀ ਹੋ ਗਏ ਹਾਂ ਕਿ ਅਸਲੀ ਜ਼ਿੰਦਗੀ ਦਾ ਲੁਤਫ ਭੁੱਲ ਗਏ। ਔਰ ਖਾਸ ਕਰ ਅੱਜ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਪਤਾ ਕਿ ਤਾਰਿਆਂ ਦੀ ਛਾਂ 'ਚ ਸੌਣਾ ਤੇ ਕੀ ਕਹਿੰਦੇ ਨੇ ਮੰਜੀਆਂ 'ਤੇ ਬੈਠ ਕੇ ਰੋਟੀਆਂ ਖਾਣੀਆਂ ਲੱਸੀਆਂ ਪੀਣੀਆਂ ਵਿਹੜਿਆਂ 'ਚ ਖੇਡਣਾ ਨੰਗੇ ਪੈਰ ਖੇਡਣਾ ਤੇ ਕੀ ਕਹਿੰਦੇ ਨੇ ਸੱਟਾਂ ਵੱਜਣੀਆਂ ਜਿਹੜੇ ਸੂਲ ਚੁੱਭ ਜਾਣੀ ਕੰਡਾ ਜਿਹੜਾ ਚੁੱਭ ਜਾਂਦਾ ਸੀ ਸੂਲ ਚੁੱਭ ਜਾਂਦੀ ਹੁੰਦੀ ਸੀ ਪੈਰ ਦਰਦ ਹੋਣਾ ਫਿਰ ਉਹ ਕੰਡਾ ਕੱਢਿਆ ਜਾਂਦਾ ਸੀ ਸੂਈ ਦੇ ਨਾਲ। ਅੱਜ ਕਿਸੇ ਬੱਚੇ ਨੂੰ ਕੰਡਾ ਨਹੀਂ ਚੁੱਭਦਾ ਅਤੇ ਉਹ ਚੀਜ਼ਾਂ ਹੀ ਖਤਮ ਹੋ ਗਈਆਂ ਨੇ ਕਿ ਜਿਹੜੀਆਂ ਸਾਡੇ ਬਚਪਨ ਵਿੱਚ ਹੁੰਦੀਆਂ ਸਨ ਸੋਹਣੇ ਖੇਡ ਬੱਚਿਆਂ ਦੇ ਇਹ ਬਿਲਕੁਲ ਐਸੇ ਖੇਡ ਹੁੰਦੇ ਸਨ ਕਿ ਜਿਹੜੇ ਬਿਲਕੁਲ ਸਾਦਗੀ ਤੋਂ ਭਰਪੂਰ ਜਿਹੜੇ ਖੇਡ ਹੁੰਦੇ ਸਨ ਇਸ ਤਰ੍ਹਾਂ ਕਿ ਜਿਸਮਾਨੀ ਉਹ ਦੌੜ ਐਸਾ ਬਸ ਪਾਗਲਾਂ ਵਾਂਗਰ ਦੌੜਦੇ ਹੀ ਰਹਿੰਦੇ ਸਾਂ ਅਸੀਂ ਸਾਰਾ ਦਿਨ ਤੇ ਅਸੀਂ ਕਦੀਮ ਤੇ ਹੈਗੇ ਆ। ਮੈਂ ਰੋਜ਼ ਕਹਿੰਦੀ ਹਾਂ ਕਿ ਤੁਹਾਨੂੰ ਪੁਰਾਣੀ ਕਰਾਚੀ ਦੇ ਕਿੱਸੇ ਸੁਣਾਵਾਂਗੀ ਪਰ ਬਹੁਤ ਫਿਰ ਰਹਿ ਜਾਂਦਾ ਵੇ ਤੇ ਚਲੋ ਅਸੀਂ ਕੱਲ੍ਹ ਤੇ ਰੱਖਦੇ ਹਾਂ ਰੋਜ਼ ਹੀ ਉਹ ਕੱਲ੍ਹ ਦਾ ਵਾਅਦਾ ਕਰ ਲੈਂਦੀ ਹਾਂ ਤੇ ਫਿਰ ਅਗਲਾ ਕੱਲ੍ਹ ਆ ਜਾਂਦਾ ਵੇ। ਉਹ ਵਾਅਦਾ ਹੀ ਕਿਆ ਜੋ ਵਫਾ ਹੋ ਗਿਆ ਉਹ ਕਰਜ਼ ਹੀ ਕਿਆ ਜੋ ਅਦਾ ਹੋ ਗਿਆ। ਤੇ ਚਲੋ ਜੀ ਅਸੀਂ ਆਪਣੀ ਨਾਲ ਆਪਣੀ ਉਹ ਦੇਖ ਲਈਏ ਪਤਾ ਚੱਲੇ ਮੈਂ ਤੁਹਾਡਾ ਕਿਤਾਬ ਵਿੱਚ ਇੰਨੀ ਮਗਨ ਹੋ ਜਾਵਾਂ ਕਿ ਮੇਰੀ ਜਿਹੜਾ ਨਾ ਕੜੀ ਜਿਹੜੀ ਤੈਂ ਪਟਾਸ ਹੋ ਜਾਵੇ। ਤੇ ਲੋ ਵੀ ਸਾਡੀ ਕੜੀ ਤਕਰੀਬਨ ਜਿਹੜੀ ਹੈ ਨਾ ਹੁਣ ਉੱਪਰ ਹਲਕਾ ਇਹਦਾ ਆਇਲ ਆ ਗਿਆ ਵੇ ਨਾ ਤਕਰੀਬਨ ਬਣਨ ਵਾਲੀ ਹੈ। ਅਸੀਂ ਇਹਨੂੰ ਪਿਛਲੇ ਚੁੱਲ੍ਹੇ 'ਤੇ ਸ਼ਿਫਟ ਕਰ ਦੇਵਾਂਗੇ ਤੇ ਅੱਗੇ ਅਸੀਂ ਰੱਖਾਂਗੇ ਕੜਾਹੀ ਤੇ ਅਸੀਂ ਫਿਰ ਇਹਦਾ ਪਕੌੜੇ ਤਲ ਕੇ ਇਹਦੇ ਵਿੱਚ ਪਾਵਾਂਗੇ ਤੇ ਬਹੁਤੇ ਸਾਰੇ ਪਕੌੜੇ ਹੋਣ। ਅਲਹਮਦੁਲਿਲਾ ਕੜੀ ਸਾਡੀ ਤਿਆਰ ਹੋ ਚੁੱਕੀ ਹੈ ਔਰ ਖੁਸ਼ਬੂ ਬੜੀ ਅੱਛੀ ਆ ਰਹੀ ਹੈ ਲੇਕਿਨ ਬੱਚੇ ਖਾਣਗੇ ਤੇ ਫਿਰ ਪਤਾ ਚੱਲੇਗਾ। ਲੇਕਿਨ ਮੈਨੂੰ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਬੱਚਿਆਂ ਦੀ ਪਸੰਦ ਦੀ ਚੀਜ਼ ਬਣ ਗਈ ਹੈ। ਤੇ ਇਹ ਜੀ ਤੁਸੀਂ ਸੁਣਿਆ ਹੋਣਾ ਆਂਸੂ ਸੇ ਲਬਰੇਜ਼ ਆਂਖੇ ਤੇ ਇਹ ਜੀ ਪਕੌੜੋਂ ਸੇ ਲਬਰੇਜ਼ ਕੜੀ ਹੈ। ਸਾਡੇ ਘਰ ਪਕੌੜੇ ਬਹੁਤ ਜ਼ਿਆਦਾ ਖਾਧੇ ਜਾਂਦੇ ਨੇ ਕਿ ਕੜੀ ਘੱਟ ਹੋਵੇ ਪਕੌੜੇ ਜ਼ਿਆਦਾ ਹੋਣ। ਇਸ ਤੋਂ ਮੈਂ ਰੱਜ ਕੇ ਪਕੌੜੇ ਪਾਏ ਨੇ ਹੁਣ ਸਾਰਿਆਂ ਨੇ ਰੱਜ ਕੇ ਅਸੀਂ ਖਾਣਾ ਵੇ।